ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਐਸੇ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਕੁਝ ਅਹਿਮ ਤੇ ਕੁਝ ਖਾਸ ਖਬਰਾਂ ਨੂੰ ਲੈ ਕੇ। ਉਸ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। 272 2500 ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ। ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਲ ਕਲੋਬਿਸ, ਸਤਨਾਮ ਸਿੰਘ ਸਨੀ ਪੁਰੇਵਾਲ, ਅਮਰਜੀਤ ਸਿੰਘ ਦੁਸਾਂ ਯੂਬਾ ਸਿਟੀ, ਲਖਬੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲਿੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਸਰਬਜੀਤ ਸਿੰਘ ਤੂਰ ਨਿਊ ਜਰਸੀ, ਗਰੇਵਾਲ ਟਰੈਵਲ ਵਾਲੇ ਯੂਬਾ ਸਿਟੀ, ਹਰਜੀਤ ਸਿੰਘ ਲੈਥਰੋਪ, ਗੁਰਮੇਲ ਬਾਸੀ ਐਲਗਰੋਵ, ਊੜਾ ਡੈਟਰ ਲੀਫ ਵਾਲੇ ਨਿਰਮਲ ਮਾਨ, ਜਿਨ੍ਹਾਂ ਦੇ ਨਾਲ ਤੁਸੀਂ ਬੈਂਕ ਕਰਪਸੀ ਤੋਂ ਬਚਣ ਦੇ ਲਈ ਗੱਲ ਕਰ ਸਕਦੇ ਹੋ। ਇਹਨਾਂ ਦਾ ਨੰਬਰ ਹੈ 1888889914 ਦੇ ਉੱਤੇ ਇਹਨਾਂ ਦੇ ਨਾਲ ਤੁਸੀਂ ਰਾਬਤਾ ਕਾਇਮ ਕਰ ਸਕਦੇ ਹੋ। ਹਰਨੇਕ ਸਿੰਘ ਪਾਵਲਾ ਵਾਸ਼ਿੰਗਟਨ ਐਂਟਨ ਤੋਂ ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਐਸੇ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 4882725500। ਅੱਜ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਾਂ ਸੈਕਰਾਮੈਂਟੋ ਬੀ ਦੇ ਵਿੱਚ ਛਪੀਆਂ ਦੋ ਅਹਿਮ ਸੁਰਖੀਆਂ ਦੇ ਬਾਰੇ ਗੱਲਬਾਤ ਕਰਾਂਗੇ। ਇਹਨਾਂ ਸੁਰਖੀਆਂ ਦੇ ਵਿੱਚ ਜਦੋਂ ਆਪਾਂ ਇਹਨਾਂ ਨੂੰ ਪੜ੍ਹਦੇ ਹਾਂ ਤਾਂ ਇਹਨਾਂ ਨੇ ਇੱਕ ਬੜੀ ਅਹਿਮ ਜਿਹੜੀ ਗੱਲ ਹੈ ਇਹਨਾਂ ਦੀ ਖੋਜੀ ਰਿਪੋਰਟਿੰਗ ਦੇ ਵਿੱਚ ਜੋਏ ਰੂਬਨ ਦੀ ਇੱਕ ਰਿਪੋਰਟ ਆ ਜਿਹਦੇ ਵਿੱਚ ਇਹਨਾਂ ਨੇ ਕਿਹਾ ਕਿ 350 ਮੀਲ ਵਾਕ ਕਰਨ ਤੋਂ ਬਾਅਦ ਸਿੱਖ ਮਾਰਚਰ ਜਿਹੜੇ ਨੇ ਉਹ ਅੱਜ ਕੈਪੀਟਲ ਤੇ ਪਹੁੰਚਣਗੇ ਤੇ ਉਹ ਗਵਰਨਰ ਤੋਂ ਮੰਗ ਕਰਨਗੇ ਕਿ ਸਿੱਖਾਂ ਨੂੰ ਥ੍ਰੈਟ ਜਿਹੜੇ ਮਿਲ ਰਹੇ ਨੇ ਜਾਂ ਜਿਹੜਾ ਟਾਰਗੇਟ ਕੀਤਾ ਜਾ ਰਿਹਾ ਉਹਨਾਂ ਤੋਂ ਬਚਾਇਆ ਜਾ ਸਕੇ। ਸੋ ਬੜੀ ਅਹਿਮ ਇੱਕ ਰਿਪੋਰਟ ਆ। ਉਹਦੇ ਵਿੱਚ ਕਹਿੰਦੇ ਨੇ ਕਿ ਪਿਛਲੇ 3 ਹਫ਼ਤਿਆਂ ਦੇ ਵਿੱਚ ਜਿਹੜੇ ਕੈਲੀਫੋਰਨੀਆ ਦੇ ਵਿੱਚ ਸਿੱਖ ਨੇ ਉਹ ਲਗਾਤਾਰ ਬੇਕਰਫੀਲਡ ਤੋਂ ਸੈਕਰਾਮੈਂਟੋ ਤੱਕ ਦਾ ਜਿਹੜਾ 350 ਮੀਲ ਲੰਬਾ ਪੈਂਡਾ ਹੈ ਉਹ ਤੈਅ ਕਰ ਰਹੇ ਨੇ ਤੇ ਸੈਂਟਰ ਵੈਲੀ ਦੇ ਵਿੱਚ ਦੀ ਉਹ ਆਏ ਨੇ। ਆਰਗੇਨਾਈਜ਼ਰਸ ਜਿਹੜੇ ਨੇ ਉਹ ਕਹਿ ਰਹੇ ਨੇ ਕਿ ਤਕਰੀਬਨ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਸਿੱਖ ਨੇ ਉਹ ਵੈਸਟ ਸੈਕਰਾਮੈਂਟੋ ਦੇ ਵਿੱਚ ਜਿਹੜਾ ਟਾਵਰ ਬ੍ਰਿਜ ਆ ਸਟੇਟ ਕੈਪੀਟਲ ਨੂੰ ਉਹ ਚਾਲੇ ਪਾਉਣਗੇ। ਹੁਣ ਤੋਂ ਥੋੜੀ ਦੇਰ ਬਾਅਦ ਆਪਾਂ ਗੱਲਬਾਤ ਕਰਾਂਗੇ ਰਾਜਕਰਨਵੀਰ ਸਿੰਘ ਹੋਰਾਂ ਦੇ ਨਾਲ ਜਿਨ੍ਹਾਂ ਦੇ ਨਾਲ ਆਪਾਂ ਮਿਲ ਕੇ ਜਾਣਾਂਗੇ, ਜਿਨ੍ਹਾਂ ਤੋਂ ਜਾਣਕਾਰੀ ਹਾਸਲ ਕਰਾਂਗੇ ਕਿ ਇਹ ਮਾਰਚ ਜਿਹੜਾ ਉਹ ਕੈਪੀਟਲ ਦੇ ਵਿੱਚ ਕਦੋਂ ਤੱਕ ਜਿਹੜਾ ਆਪੜ ਜਾਣਾ। ਇਹਦੇ ਨਾਲ ਉਹ ਕਹਿੰਦੇ ਕਿ ਜਿਹੜੇ ਹੁਣ ਇਵੈਂਟ ਹੋ ਰਹੇ ਨੇ ਲਗਾਤਾਰ ਜਿਹੜੀਆਂ ਰਿਪੋਰਟ ਆ ਰਹੀਆਂ ਨੇ ਚਾਹੇ ਉਹ US ਦੀਆਂ ਰਿਪੋਰਟਸ ਨੇ ਚਾਹੇ ਉਹ ਕੈਨੇਡੀਅਨ ਇੰਟੈਲੀਜੈਂਸ ਦੀਆਂ ਰਿਪੋਰਟ ਨੇ ਉਹ ਰਿਵੀਲ ਕਰ ਰਹੀਆਂ ਕਿ ਕੈਨੇਡਾ ਦੇ ਵਿੱਚ ਤੇ ਅਮਰੀਕਾ ਦੇ ਵਿੱਚ ਜਿਹੜੇ ਸਿੱਖ ਆਪਣੇ ਰਾਜ ਦੀ ਮੰਗ ਕਰਦੇ ਆ, ਸੈਕਰਾਮੈਂਟੋ ਬੀ ਦਾ ਹਵਾਲਾ ਉਹਨਾਂ ਦਾ ਇੱਕ ਆਰਟੀਕਲ, ਉਹਨਾਂ ਦੀ ਇੱਕ ਰਿਪੋਰਟ ਹੈ ਕਿ ਉਹਨਾਂ ਨੂੰ ਲਗਾਤਾਰ ਜਿਹੜਾ ਇੰਡੀਅਨ ਸਿਸਟਮ ਆ ਉਹ ਨਿਸ਼ਾਨੇ ਤੇ ਲੈ ਰਿਹਾ ਤੇ ਉਹਨਾਂ ਦੇ ਅਸੈਸੀਨੇਸ਼ਨ ਦੇ ਜਿਹੜੇ ਪਲਾਟ ਨੇ ਉਹ ਤਿਆਰ ਕੀਤੇ ਜਾ ਰਹੇ ਨੇ ਗਵਰਨਮੈਂਟ ਆਫ ਇੰਡੀਆ ਦੇ ਦੁਆਰਾ। ਲੰਘੇ ਦਿਨੀ ਆਪਾਂ ਜਿਵੇਂ ਅਮਿਤ ਸ਼ਾਹ ਦੀ ਗੱਲ ਕੀਤੀ ਸੀ, ਅਮਿਤ ਸ਼ਾਹ ਦੇ ਬਾਰੇ ਇਹ ਗੱਲ ਕਹੀ ਗਈ ਸੀਗੀ ਕਿ ਉਹਦਾ ਨਾਂ ਬੋਲਦਾ ਵਾਸ਼ਿੰਗਟਨ ਪੋਸਟ ਦੀ ਰਿਪੋਰਟ ਦੇ ਵਿੱਚ ਕਿਹਾ ਗਿਆ ਕਿ ਬਾਹਰਲੇ ਮੁਲਕਾਂ ਦੇ ਵਿੱਚ ਸਿੱਖਾਂ ਨੂੰ ਮਾਰਨ ਵਾਲੀ ਜਿਹੜੀ ਪਲੈਨਿੰਗ ਹੈ ਜਾਂ ਜੋ ਵੀ ਹੈ ਉਸ ਮਾਮਲੇ ਦੇ ਵਿੱਚ ਅਮਿਤ ਸ਼ਾਹ ਦੇ ਬਾਈ ਨੇਮ ਕੈਨੇਡੀਅਨ ਅਧਿਕਾਰੀਆਂ ਕੋਲੇ ਇੰਨੇ ਕੁ ਐਵੀਡੈਂਸ ਨੇ ਕਿ ਉਹਨਾਂ ਨੂੰ ਇਹ ਸਾਰੇ ਕਾਸੇ ਨੂੰ ਛੇਤੀ ਉਹ ਰਿਵੀਲ ਕਰ ਚੁੱਕੇ ਨੇ ਤੇ ਇਸ ਮਾਮਲੇ ਦੇ ਵਿੱਚ ਭਾਰਤ ਦੀ ਚੰਗੀ ਜਿਹੜੀ ਆ ਉਹ ਨਖੇਦੀ ਦੁਨੀਆ ਭਰ ਦੇ ਵਿੱਚ ਆਲੋਚਨਾ ਹੋਈ ਹੈ। ਜਿਹੜੀਆਂ ਰਿਪੋਰਟਸ ਦੇ ਆਧਾਰ ਤੇ ਉਹ ਕਹਿੰਦੇ ਕਿ ਜਿਹੜੇ ਐਲਗਰੋਵ ਦੇ ਵਿੱਚ ਰਹਿਣ ਵਾਲੇ ਨੇ ਬੌਬੀ ਸਿੰਘ ਐਲਨ ਉਹ ਕਹਿੰਦੇ ਨੇ ਕਿ ਨੇਸ਼ਨ ਦਾ ਜਿਹੜਾ ਫਸਟ ਸਿੱਖ ਵੂਮਨ ਮੇਅਰ ਬਣੇ ਨੇ ਉਹ ਮਾਰਚ ਦੇ ਵਿੱਚ ਉਹਨਾਂ ਨੇ ਹਿੱਸਾ ਲਿਆ ਤੇ ਉਹ ਕਹਿੰਦੇ ਕਿ ਇਸ ਮਾਰਚ ਦੇ ਜ਼ਰੀਏ ਅਸੀਂ ਲੋਕਾਂ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਨਾਲ 1984 ਦੇ ਵਿੱਚ ਨਵੰਬਰ ਦੇ ਮਹੀਨੇ ਦੇ ਵਿੱਚ ਕੀ ਕੁਛ ਹੋਇਆ ਸੀ, ਕਿਵੇਂ ਸਾਡੇ ਭੈਣਾਂ ਭਰਾਵਾਂ ਨੂੰ ਉੱਥੇ ਕੋਹ ਕੇ ਮਾਰਿਆ ਗਿਆ ਸੀਗਾ ਤੇ ਉਸ ਤੋਂ ਬਾਅਦ ਉਹ ਕਹਿੰਦੇ ਕਿ ਉਹਨਾਂ ਨੂੰ ਕਿੰਨਾ ਹਾਲਾਤਾਂ ਦੇ ਵਿੱਚੋਂ ਗੁਜ਼ਰਨਾ ਪਿਆ ਸੀਗਾ। ਇਹ ਜਿਹੜਾ ਮਾਰਚ ਆ ਜੇ ਆਪਾਂ ਨਿਰਭਉ ਤੇ ਨਿਆਂ ਮਾਰਚ ਦੇ ਬਾਰੇ ਤੁਹਾਨੂੰ ਜਾਣਕਾਰੀ ਜਿਹੜੀ ਆ ਉਹ ਤੁਹਾਡੇ ਨਾਲ ਸਾਂਝੀ ਕਰਦੇ ਚੱਲੀ ਜਿਹਦੇ ਚ ਬੌਬੀ ਸਿੰਘ ਐਲਨ ਵੀ ਜਿਹੜੇ ਸ਼ਾਮਲ ਹੋਏ ਨੇ। ਇਸ ਮਾਰਚ ਦੀ ਜਦੋਂ ਸ਼ੁਰੂਆਤ ਹੋਈ ਸੀ ਤਾਂ ਬੇਕਰਸਫੀਲਡ ਤੋਂ ਹੋਈ ਸੀ ਤੇ ਆਪਾਂ ਇਹਨੂੰ ਉਸ ਦਿਨ ਵੀ ਕਵਰ ਕੀਤਾ ਸੀਗਾ। ਬੇਕਰਸਫੀਲਡ ਤੋਂ ਹੁੰਦਾ ਹੋਇਆ ਇਹ ਜਿਹੜਾ ਮਾਰਚ ਆ ਉਹ ਹੌਲੀ ਜਿਹੜਾ ਅੱਜ ਸੈਕਰਾਮੈਂਟੋ ਕੈਪੀਟਲ ਤੱਕ ਪਹੁੰਚ ਜਾਣਾ। ਅੱਜ ਇਹਨਾਂ ਨੇ ਵੈਸਟ ਸੈਕਰਾਮੈਂਟੋ ਤੋਂ ਗੁਰਦੁਆਰਾ ਸਾਹਿਬ ਤੋਂ ਜਿਹੜੇ ਚਾਲੇ ਆ ਉਹ ਪਾਉਣੇ ਆ ਕੈਪੀਟਲ ਸੈਕਰਾਮੈਂਟੋ ਤੱਕ। ਜਦੋਂ ਸ਼ੁਰੂਆਤ ਹੋਈ ਸੀ ਤਾਂ ਬੇਕਰਸਫੀਲਡ ਤੋਂ ਪੋਲੋ ਪਾਰਕ ਤੋਂ ਫਿਰ ਵਲੈਰੋ ਤੇ ਉੱਥੇ ਪੁੱਜਿਆ ਸੀ, ਫਿਰ ਡਲੈਨੋ ਗੁਰਦੁਆਰਾ ਸਾਹਿਬ, ਫਿਰ ਪਿਕਸਲੀ ਪਾਰਕ, ਫਿਰ ਟਲੈਰੀ ਗੁਰਦੁਆਰਾ ਸਾਹਿਬ ਤੇ ਵਿਸਾਲੀਆ ਗੁਰਦੁਆਰਾ, ਫਿਰ ਬਿਰਾਵੋ ਫਾਰਮਸ
ਫਿਰ ਉਸ ਤੋਂ ਬਾਅਦ ਸਿਲਮਾ ਗੁਰਦੁਆਰਾ ਸਾਹਿਬ, ਫਿਰ ਪੜਾਏ ਸੀਗੇ ਆਪਾਂ ਦੇਖਿਆ ਫ੍ਰੈਜ਼ਨੋ ਦੇ ਇਲਾਕਿਆਂ ਦੇ ਵਿੱਚ ਗੁਰੂ ਨਾਨਕ ਪ੍ਰਕਾਸ਼ ਗੁਰਦੁਆਰਾ ਸਾਹਿਬ, ਫਿਰ ਸਿੱਖ ਇੰਸਟੀਚਿਊਟ ਦੇ ਵਿੱਚ ਪੜਾਅ ਸੀਗਾ ਅਗਲਾ। ਉਸ ਤੋਂ ਬਾਅਦ ਮਡੇਰਾ ਗੁਰਦੁਆਰਾ ਸਾਹਿਬ ਤੇ ਚੋਚਲਾ ਜਿਹੜਾ ਵੈਟਰਨ ਮੈਮੋਰੀਅਲ ਪਾਰਕ ਆ, ਮਰਸਡ ਗੁਰਦੁਆਰਾ ਸਾਹਿਬ, ਲਿਵਿੰਗਸਟਨ ਗੁਰਦੁਆਰਾ, ਟਰਲਕ ਸੀਰੀਜ਼, ਤੇ ਉਸ ਤੋਂ ਬਾਅਦ ਮੈਂਟਿਕਾ, ਸਟਾਕਟਨ, ਲੋਡਾਈ, ਤੇ ਇਸ ਤੋਂ ਬਾਅਦ ਬਰੈਡਸ਼ਾਹ, ਤੇ ਬਰੈਡਸ਼ਾਹ ਤੋਂ ਬਾਅਦ ਫਿਰ ਵੈਸਟ ਸੈਕਰਾਮੈਂਟੋ। 31 ਅਕਤੂਬਰ ਦਾ ਜਿਹੜਾ ਆਖਰੀ ਇਹਨਾਂ ਦਾ ਪੜਾਅ ਸੀਗਾ ਉਹ ਸੀ ਵੈਸਟ ਸੈਕਰਾਮੈਂਟੋ ਗੁਰਦੁਆਰਾ ਸਾਹਿਬ ਦਾ, ਤੇ ਅੱਜ 1 ਨਵੰਬਰ ਹੈ ਤੇ ਅੱਜ ਵੈਸਟ ਸੈਕਰਾਮੈਂਟੋ ਤੋਂ ਚਾਲੇ ਜਿਹੜੇ ਪਏ ਨੇ ਉਹ ਕੈਪੀਟਲ ਸੈਕਰਾਮੈਂਟੋ ਤੱਕ ਪੈਣਗੇ। ਸੋ ਇਹਨਾਂ ਦੇ ਦਰਮਿਆਨ, ਇਸ ਮਾਰਚ ਦੇ ਦਰਮਿਆਨ ਕੀ ਕੁਛ ਉਤਰਾਅ ਚੜਾਅ ਜਿਹੜੇ ਇਹਨਾਂ ਨੂੰ ਦੇਖਣੇ ਪਏ, ਕੀ ਕੁਛ ਵਾਪਰਿਆ, ਇਹਦੇ ਉੱਤੇ ਆਪਾਂ ਗੱਲਬਾਤ ਜਿਹੜੀ ਆ ਮਾਰਚ ਨੂੰ ਕਰਨ ਵਾਲੇ ਜਾਂ ਮਾਰਚ ਦੇ ਵਿੱਚ ਹਿੱਸਾ ਲੈ ਰਹੇ ਲੋਕਾਂ ਦੇ ਨਾਲ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਬਹੁਤ ਸਾਰੇ ਮਰਹਲੇ ਆਏ। ਇਹ ਵੀ ਕਿਹਾ ਗਿਆ ਕਿ ਇਹ ਜਿਹੜੇ ਲੋਕ ਨੇ, ਨੌਜਵਾਨ ਨੇ, ਇਹ ਗੁੰਮਰਾਹ ਕੀਤੇ ਗਏ ਨੇ ਜਾਂ ਇਹਨਾਂ ਨੂੰ ਫੰਡਿੰਗ ਕਿੱਥੋਂ ਮਿਲਦੀ ਆ। ਤਾਂ ਜਦੋਂ ਆਪਾਂ ਗੱਲਬਾਤ ਕਰ ਰਹੇ ਸੀਗੇ ਉੱਥੇ ਇੱਕ ਵਾਰੀ ਜਦੋਂ ਪੜਾਅ ਸੀਗੇ ਇਹਨਾਂ ਦੇ ਸਿਲਮਾ ਗੁਰਦੁਆਰਾ ਸਾਹਿਬ ਦੇ ਵਿੱਚ, ਤਾਂ ਜਦੋਂ ਉੱਥੇ ਗੱਲਬਾਤ ਕੀਤੀ ਗਈ ਸੀਗੀ ਤਾਂ ਇਹਨਾਂ ਨੇ ਜਵਾਬ ਇਹ ਦਿੱਤਾ ਸੀਗਾ ਕਿ ਅਸੀਂ ਹਰ ਸਵਾਲ ਦੇ ਲਈ ਤਿਆਰ ਹਾਂ, ਅਸੀਂ ਉਹ ਹਰ ਗੱਲ ਦਾ ਜਵਾਬ ਦੇਣ ਦੇ ਲਈ ਤਿਆਰ ਹਾਂ ਜਿਹੜੀ ਸਾਡੇ ਕੰਮ ਦੇ ਉੱਤੇ ਕਿੰਤੂ ਕਰਦੀ ਹੈ, ਜਾਂ ਜਿਹੜੀ ਜਿਹਦੇ ਵਿੱਚ ਇਹਨਾਂ ਨੂੰ ਇਹ ਲੱਗਦਾ ਕਿ ਕਿਸੇ ਮਾਮਲੇ ਦੇ ਵਿੱਚ ਕੋਈ ਸ਼ੱਕ ਸ਼ੁਬਾ ਹੈ। ਤਾਂ ਉਸ ਤੋਂ ਬਾਅਦ ਇਹਨਾਂ ਨੇ ਇਹ ਵੀ ਗੱਲ ਕਹੀ ਸੀ ਕਿ ਟਰਾਂਸਪੇਰੈਂਸੀ ਦੇ ਨਾਲ, ਤੇ ਇਹ ਵੀ ਦੱਸਿਆ ਸੀਗਾ ਕਿ ਕੋਈ ਚਾਹੇ 1 ਮੀਲ ਤੁਰਨਾ ਚਾਹਣਾ, ਚਾਹੇ ਉਹ 2 ਮੀਲ ਤੁਰਨਾ ਚਾਹੁੰਦਾ, ਚਾਹੇ ਉਹ 3 ਮੀਲ, ਗੱਲ ਕੀ 1984 ਕਤਲੇਆਮ ਦੀ ਚੀਜ਼ ਨੂੰ ਲੈ ਕੇ ਚਾਹੇ ਕੋਈ ਕਿੰਨੇ ਵੀ ਕਦਮ ਤੁਰਨਾ ਚਾਹੁੰਦਾ ਤੇ ਉਹਦਾ ਅਸੀਂ ਵੈਲਕਮ ਕਰਾਂਗੇ, ਉਹਦਾ ਅਸੀਂ ਸਵਾਗਤ ਕਰਾਂਗੇ। ਸੈਕਰਾਮੈਂਟੋ ਬੀ ਨੇ ਇਹਨਾਂ ਰਿਪੋਰਟਾਂ ਦੇ ਉੱਤੇ ਖਾਸੀ ਜਿਹੜੀ ਉਹ ਮਿਹਨਤ ਕੀਤੀ ਆ, ਤੇ ਉਹਨਾਂ ਨੇ ਕਿਹਾ ਕਿ ਸਿੱਖ ਜਿਹੜੇ ਨੇ ਉਹ ਤਕਰੀਬਨ ਇਹੋ ਜਿਹੇ ਇਸ ਤਰ੍ਹਾਂ ਦੇ ਨੇ ਕਿ ਜਿਹੜੇ ਪਿਛਲੇ 100 ਸਾਲ ਤੋਂ ਵੱਧ ਜਿਹੜੇ ਸਾਲ ਨੇ ਉਹਨਾਂ ਦੇ ਵਿੱਚ ਉਹ ਇੱਥੇ ਰਹਿ ਰਹੇ ਨੇ। 100 ਅਮਰੀਕਨ ਕਾਉਂਟੀਜ਼ ਆ ਜਿੱਥੇ ਤਕਰੀਬਨ 75 ਆਇਡੈਂਟੀਫਾਈ ਜਿਹੜੇ ਲੋਕ ਨੇ, ਰੈਜ਼ੀਡੈਂਟਸ ਨੇ, ਉਹ ਉੱਥੋਂ ਦੇ ਰਹਿਣ ਵਾਲੇ ਸਿੱਖ ਨੇ। ਸਿੱਖ ਰੈਜ਼ੀਡੈਂਟ ਜਿਹੜੇ ਨੇ ਉਹ ਵੱਖ-ਵੱਖ ਇਲਾਕਿਆਂ ਦੇ ਵਿੱਚ, ਇਸ ਟਾਈਮ ਕੈਲੀਫੋਰਨੀਆ ਦੇ ਵਿੱਚ ਇੱਕ ਐਸਟੀਮੇਟ ਹੈ ਕਿ 2.5 ਲੱਖ ਤੋਂ ਵੱਧ ਸਿੱਖ ਜਿਹੜਾ ਉਹ ਇੱਥੇ ਵਸਦਾ। ਕੈਨੇਡੀਅਨ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਇੰਡੀਆ ਦੇ ਟੌਪ ਡਿਪਲੋਮੈਟ ਜਿਹੜੇ ਕਿ ਜਿਨ੍ਹਾਂ ਦੇ ਬਾਰੇ ਕਿਹਾ ਗਿਆ ਸੀਗਾ ਕਿ ਉਹਨਾਂ ਦੇ ਵਿੱਚ ਸੰਜੇ ਵਰਮਾ ਸਮੇਤ ਤੇ ਹੋਰ ਲੋਕ ਵੀ ਸ਼ਾਮਲ ਸੀਗੇ। ਸੈਕਰਾਮੈਂਟੋ ਵੀ ਇਹ ਗੱਲ ਕਹਿੰਦਾ ਕਿ ਇਸ ਮਾਮਲੇ ਦੇ ਵਿੱਚ ਉਹਨਾਂ ਨੇ ਭਾਰਤੀ ਮਸ਼ੀਨਰੀ, ਜਿਹੜੀ ਇੱਧਰ ਸਿੱਖ ਰਾਜ ਦੀ ਗੱਲ ਕਰਨ ਵਾਲੇ ਲੋਕ ਨੇ, ਉਹਨਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਜਿਹੜੇ ਲੋਕ ਨੇ ਉਹਨਾਂ ਦੇ ਬਾਰੇ ਇੰਕਸ਼ਾਫ ਕੀਤਾ ਸੀ, ਉਹਨਾਂ ਦੇ ਬਾਰੇ ਪਰਦਾਫਾਸ਼ ਕੀਤਾ ਸੀ। ਫਿਰ ਉਹ ਕਹਿੰਦੇ ਕਿ ਜਿਹੜਾ ਜੂਨ 2023 ਦੇ ਵਿੱਚ ਸਿੱਖ ਲੀਡਰ ਹਰਦੀਪ ਸਿੰਘ ਨਿੱਜਰ, ਜਿਹੜਾ ਜਿਹਨੇ ਆਰਗੇਨਾਈਜ਼ ਕੀਤੀਆਂ ਕਈ ਅਹਿਮ ਜਥੇਬੰਦੀਆਂ ਤੇ ਉਹ ਖਾਲਿਸਤਾਨ ਨੂੰ ਐਡਵੋਕੇਟ ਕਰਦੇ ਸੀਗੇ, ਉਹਨਾਂ ਨੂੰ ਇੱਕ ਸਿੱਖ ਗੁਰਦੁਆਰਾ ਟੈਂਪਲ ਦੇ ਵਿੱਚ ਸਰੀ ਦੇ ਵਿੱਚ ਪਾਰਕਿੰਗ ਲੋਟ ਦੇ ਵਿੱਚ ਅਸੈਸੀਨੇਟ ਜਿਹੜਾ ਉਹ ਕਰ ਦਿੱਤਾ ਗਿਆ ਸੀਗਾ। ਉਹ ਕਹਿੰਦੇ ਕਿ ਉਸ ਤੋਂ ਬਾਅਦ ਭਾਰਤ ਕੈਨੇਡਾ ਜਿਹੜੇ ਰਿਸ਼ਤੇ ਸੀਗੇ, ਤਣਾਅ ਸੀਗੇ, ਇਹਨਾਂ ਦੇ ਵਿੱਚ ਬਹੁਤ ਜ਼ਿਆਦਾ ਉਤਰਾਅ ਚੜਾਅ ਆਏ ਤੇ ਇਹ ਰਿਸ਼ਤੇ ਇੱਕ ਦੂਜੇ ਦੇ ਡਿਪਲੋਮੈਟ ਕੱਢਣ ਤੋਂ ਬਾਅਦ ਹੁਣ ਇੱਥੋਂ ਤੱਕ ਆ ਚੁੱਕੇ ਨੇ ਕਿ ਇਹਨਾਂ ਰਿਸ਼ਤਿਆਂ ਦੇ ਵਿੱਚ ਇੰਨੀ ਕੁ ਖਟਾਸ ਜਿਹੜੀ ਉਹ ਆ ਚੁੱਕੀ ਆ ਕਿ ਲਗਾਤਾਰ ਜਿਹੜੇ ਉਹ ਡਿਪਲੋਮੈਟ ਨੇ ਉਹਨਾਂ ਦੀ ਇਮਿਊਨਿਟੀ ਖਤਮ ਕਰਨ ਦੀ ਗੱਲ ਕਹੀ ਗਈ। ਤੁਸੀਂ ਇਹਨਾਂ ਦੀ ਤਰਾਸਦੀ ਇਹ ਵੇਖੋ ਕਿ ਇੱਥੇ ਪਹਿਲਾਂ ਇਹ ਕਿਹਾ ਗਿਆ ਕਿ ਜਿਹੜੇ ਲੋਕ ਨੇ ਉਹਨਾਂ ਨੂੰ ਜਿਹੜੇ ਵੀ ਸਾਡੇ ਡਿਪਲੋਮੈਟ ਨੇ ਜਾਂ ਜਿਹੜੇ ਵੀ ਸਾਡੇ ਇੱਥੇ ਕੰਮ ਕਰਦੇ ਨੇ ਕੈਨੇਡਾ ਦੇ, ਉਹ ਹਰ ਜਾਂਚ ਦੇ ਲਈ ਤਿਆਰ ਨੇ। ਦਾਅਵਾ ਕੀਤਾ ਗਿਆ ਭਾਰਤ ਵੱਲੋਂ ਜਦੋਂ ਜਸਟਿਨ ਟਰੂਡੋ ਨੇ ਪਾਰਲੀਮੈਂਟ ਵਿੱਚ ਖੜ ਕੇ ਗੱਲ ਕਹੀ ਸੀਗੀ। ਤਾਂ ਉਸ ਤੋਂ ਬਾਅਦ ਜਦੋਂ ਪਾਰਲੀਮੈਂਟ ਤੋਂ ਬਾਅਦ ਇਹ ਗੱਲ ਗਈ ਤਾਂ ਉਹ ਕਹਿੰਦੇ ਕਿ ਅਸੀਂ ਹਰ ਗੱਲ ਦੇ ਵਿੱਚ, ਹਰ ਜਾਂਚ ਦੇ ਵਿੱਚ ਸਹਿਯੋਗ ਕਰਾਂਗੇ। ਪਰ ਜਦੋਂ ਉਹਨਾਂ ਨੇ ਅਜੀਤ ਡੋਵਾਲ ਨੂੰ ਦੱਸਿਆ ਕਿ ਤੁਹਾਡਾ ਜਿਹੜਾ ਸੰਜੇ ਵਰਮਾ ਇਹ ਵੀ ਵਿੱਚ ਇਨਵੋਲਵ ਆ ਤੇ ਤੁਸੀਂ ਇਹਦੀ ਇਮਿਊਨਿਟੀ ਖਤਮ ਕਰੋ, ਫਿਰ ਆਪਾਂ ਇਹਦੇ ਨਾਲ ਜਿਹੜੀ ਹੈ ਗੱਲਬਾਤ ਜਾਂ ਇਹਦੇ ਨਾਲ ਜੋ ਵੀ ਹੈ ਇਹਦੇ ਤੋਂ ਜਾਂਚ ਪੜਤਾਲ ਕਰਾਂਗੇ। ਸੋ ਇਸ ਕਰਕੇ ਉਹਨਾਂ ਨੇ ਫਿਰ ਇਮਿਊਨਿਟੀ ਖਤਮ ਕਰਨ ਨੂੰ ਵੀ ਜਿਹੜੀ ਆ ਉਹ ਇਜਾਜ਼ਤ ਨਹੀਂ ਦਿੱਤੀ। ਸੋ ਇਹ ਜਿਹੜੀਆਂ ਗੱਲਾਂ ਬਾਤਾਂ, ਸਾਰੇ ਵਰਤਾਰਿਆਂ ਦੇ ਬਾਰੇ ਆਪਾਂ ਟਾਈਮ ਟੂ ਟਾਈਮ ਤੁਹਾਡੇ ਨਾਲ ਜਿਹੜੀ ਸਾਂਝ ਆ ਉਹ ਪਾਉਂਦੇ ਰਹੇ ਹਾਂ, ਤੇ ਇਸੇ ਦਰਮਿਆਨ ਆਪਾਂ ਇਹ ਵੀ ਗੱਲ ਜਿਹੜੀ ਆ ਕਰਦੇ ਰਹੇ ਹਾਂ ਤੁਹਾਡੇ ਨਾਲ ਕਿ ਸਿੱਖਾਂ ਨੂੰ ਬਾਹਰਲੇ ਮੁਲਕਾਂ ਦੇ ਵਿੱਚ ਵਸਦੇ ਜਿਹੜੇ ਸਿੱਖ ਨੇ ਉਹਨਾਂ ਨੂੰ ਇਹਨਾਂ ਮਾਮਲਿਆਂ ਦੇ ਵਿੱਚ ਲਗਾਤਾਰ ਮੁਸਤੈਦ ਰਹਿਣ ਦੀ ਲੋੜ ਆ, ਤੇ ਮੁਸਤੈਦ ਰਹਿਣ ਤੋਂ ਬਾਅਦ ਉਹਨਾਂ ਨੂੰ ਆਪਣੇ ਹੱਕ ਹਕੂਕ ਦੀ ਵੀ ਜਿਹੜੀ ਗੱਲ ਆ ਉਹ ਕਰਨੀ ਚਾਹੀਦੀ ਹੈ। ਸੋ ਇਹ ਜਿਹੜੀ ਬੜੀ ਡਿਟੇਲ ਦੇ ਵਿੱਚ ਇੱਕ ਰਿਪੋਰਟ ਆ ਸੈਕਰਾਮੈਂਟੋ ਬੀ ਦੇ ਵਿੱਚ ਅੱਜ ਛਪੀ ਹੋਈ ਆ, ਤੇ ਇਸ ਰਿਪੋਰਟ ਦੇ ਵਿੱਚ ਬੜੀ ਤਫਸੀਲ ਦੇ ਨਾਲ ਵੱਖ-ਵੱਖ ਜਿਹੜੀਆਂ ਚੀਜ਼ਾਂ ਨੇ ਉਹਨਾਂ ਦਾ ਚਰਚਾ ਜਿਹੜਾ ਉਹ ਕੀਤਾ ਗਿਆ। ਥੋੜੀ ਦੇਰ ਦੇ ਵਿੱਚ ਹੀ ਆਪਾਂ ਕੋਸ਼ਿਸ਼ ਕਰਾਂਗੇ ਕਿ ਨਿਰਭਉ ਤੇ ਨਿਆਂ ਮਾਰਚ ਆ ਜਿਹੜਾ ਉਹਦੇ ਬਾਰੇ ਆਪਾਂ ਗੱਲਬਾਤ ਜਿਹੜੀ ਕਰੀਏ। ਰਾਜਕਰਨਵੀਰ ਸਿੰਘ ਜੀ ਆਪਣੇ ਨਾਲ ਜੁੜਨਗੇ ਪ੍ਰੋਗਰਾਮ ਦੇ ਵਿੱਚ, ਤੇ ਪ੍ਰੋਗਰਾਮ ਦੇ ਵਿੱਚ ਜੁੜਨ ਤੋਂ ਬਾਅਦ ਉਹ ਜਿਹੜੀਆਂ, ਜਿਵੇਂ ਆਪਾਂ ਹੁਣੇ ਗੱਲ ਕਰਕੇ ਹਟੇ ਆ
ਕਿ ਇਹ ਜਿਹੜਾ ਆਰੰਭ ਤੱਕ ਲੰਬੀ ਗਈ ਸੀ 350 ਮੀਲ ਲੰਬਾ ਜਿਹੜਾ ਮਾਰਚ ਕੱਢਣ ਦੀ ਬੇਕਰਸਫੀਲਡ ਤੋਂ ਸੈਕਰਾਮੈਂਟੋ, ਤੇ ਅੱਜ ਇਹ ਆਪਣੇ ਅਖੀਰਲੇ ਪੜਾਅ ਤੇ ਆ। ਅੱਜ ਉਹ ਦਿਨ ਆ ਜਦੋਂ 1984 ਦੇ ਵਿੱਚ ਸਿੱਖ ਕਤਲੇਆਮ ਜਿਹੜਾ ਉਹਦੀ ਰਾਤ ਤੋਂ ਹੀ ਕੁਛ ਘੰਟੇ ਪਹਿਲਾਂ ਹੀ ਸ਼ੁਰੂਆਤ ਹੋ ਚੁੱਕੀ ਸੀ, ਤੇ ਉਸੇ ਟੀਸ ਨੂੰ ਮਹਿਸੂਸ ਕਰਦਿਆਂ ਇਸ ਮਾਰਚ ਦਾ ਜਿਹੜਾ ਪ੍ਰੋਗਰਾਮ ਆ ਉਹ ਲਿਖਿਆ ਗਿਆ ਸੀ, ਤੇ ਅੱਜ ਉਹ ਮਾਰਚ ਵੀ ਆਪਣੇ ਪੜਾਅ ਦੇ ਉੱਤੇ ਪਹੁੰਚ ਚੁੱਕਿਆ। ਤੇ ਆਪਣੇ ਨਾਲ ਜੁੜ ਚੁੱਕੇ ਨੇ ਰਾਜਕਰਨਵੀਰ ਸਿੰਘ ਜੀ। ਰਾਜਕਰਨਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਪ੍ਰਵੀਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਬਿਲਕੁਲ ਇਸ ਟਾਈਮ ਮੈਂ ਗੁਰਦੁਆਰਾ ਸਾਹਿਬ ਵੈਸਟ ਸੈਕਰਾਮੈਂਟੋ ਵਿਖੇ ਆ, ਜਿੱਥੇ ਅਰਦਾਸ ਜਿਹੜੀ ਆ ਉਹ ਚੱਲ ਰਹੀ ਆ ਜੀ। ਤੇ ਮਾਰਚ ਜਿਹੜਾ 350 ਮੀਲ ਦਾ ਆ, ਉਸ ਦੇ ਜਿਹੜੇ ਅਖੀਰਲੇ 3 ਮੀਲ ਆ ਉਸ ਦੀ ਸ਼ੁਰੂਆਤ ਜਿਹੜੀ ਉਹ ਹੋਣ ਜਾ ਰਹੀ ਆ। ਅਰਦਾਸ ਤੋਂ ਸ਼ੁਰੂਆਤ ਕੀਤੀ ਗਈ ਸੀ 9 ਅਕਤੂਬਰ ਨੂੰ। ਅੱਜ ਇੱਥੋਂ ਅਰਦਾਸ ਅਖੀਰਲੇ ਪੜਾਅ ਦੇ ਲਈ ਜਿਹੜੀ ਉਸਦੀ ਉਹ ਹੋ ਰਹੀ ਆ। ਬਹੁਤ ਸਾਰੇ ਜਿਹੜੇ ਸੈਨੇਟਰਸ, ਅਸੈਂਬਲੀ ਪਰਸਨ, ਹੋਰ ਬਹੁਤ ਸਾਰੇ ਜਿਹੜੇ ਲੋਕ ਤੇ ਸੰਗਤਾਂ ਜਿਹੜੀਆਂ ਇੱਥੇ ਪਹੁੰਚੀਆਂ ਹੋਈਆਂ ਆ। ਉਮੀਦ ਕਰਦੇ ਹਾਂ ਵੀ ਜਿਉਂ ਆਪਾਂ ਸਟੇਟ ਕੈਪੀਟਲ ਤੱਕ ਪਹੁੰਚਣਾ ਆ, ਉਦੋਂ ਤੱਕ ਹੋਰ ਵੀ ਜ਼ਿਆਦਾ ਜਿਹੜੀਆਂ ਸੰਗਤਾਂ ਆ ਉਹ ਆਪਣੇ ਨਾਲ ਜਿਹੜੀਆਂ ਉਹ ਜ਼ਿਆਦਾ ਜੁੜਨਗੀਆਂ। ਜੀ ਬਿਲਕੁਲ। ਤੇ ਜਿਵੇਂ ਆਪਾਂ ਗੱਲ ਕਰ ਰਹੇ ਸੀਗੇ ਕਿ ਲਗਾਤਾਰ ਇਹ ਕਿਹਾ ਗਿਆ ਕਿ ਮਾਰਚ ਦੇ ਦਰਮਿਆਨ ਬਹੁਤ ਸਾਰੇ ਮਰਹਲੇ ਆਏ, ਪਰ ਫਿਰ ਵੀ ਚੜ੍ਹਦੀ ਕਲਾ ਦੇ ਵਿੱਚ ਲੋਕਾਂ ਦਾ ਜਿਹੜਾ ਕਾਫਲਾ ਉਹ ਹਮੇਸ਼ਾ ਰਾਜਕਰਨਵੀਰ ਸਿੰਘ ਜੀ ਮਾਰਚ ਦੇ ਵਿੱਚ ਵੱਧਦਾ ਹੀ ਰਿਹਾ। ਜੀ ਬਿਲਕੁਲ ਜੀ। ਸੋ ਜੇ ਉੱਥੋਂ ਦੇ ਜਿਹੜਾ ਮਾਹੌਲ ਹੈ ਇਸ ਟਾਈਮ, ਜਿਹਦੇ ਬਾਰੇ ਤੁਸੀਂ ਕੁਝ ਹੋਰ ਦੱਸ ਸਕੋ। ਮੈਨੂੰ ਪਤਾ ਤੁਸੀਂ ਵੀ ਬਹੁਤ ਜ਼ਿਆਦਾ ਬਿਜ਼ੀ ਹੋਵੋਗੇ, ਬਹੁਤ ਔਖਾ ਹੁੰਦਾ ਕਵਰੇਜ ਦੇ ਦੌਰਾਨ ਗੱਲਬਾਤ ਕਰਨੀ। ਬਾਕੀ ਬਿਲਕੁਲ ਮੈਂ ਆਪਣੇ ਜਿਹੜੇ ਸੁਣਨ ਵਾਲੇ ਸਰੋਤੇ ਆ, ਦਰਸ਼ਕਾਂ ਨੂੰ ਦੱਸ ਦਈਏ, ਪੰਜਾਬੀ ਰੇਡੀਓ USA ਦੇ ਫੇਸਬੁੱਕ ਤੇ YouTube ਭਾਣੇ ਸਰਬੱਤ ਦਾ ਭਲਾ ਜੀ। ਸੋ ਅਰਦਾਸ ਜਿਹੜੀ ਉਹ ਜਿੱਦਾਂ ਮੈਂ ਤੁਹਾਨੂੰ ਦੱਸ ਰਿਹਾ ਵੀ ਚੱਲ ਰਹੀ ਆ। ਸੋ ਇੱਕ ਨਿਸ਼ਾਨ ਸਾਹਿਬ ਦੇ ਅੰਡਰ ਜਿੱਦਾਂ 350 ਮੀਲ ਪਹਿਲਾਂ ਚੱਲੇ ਸੀ, 347 ਮੀਲ ਪੂਰੇ ਹੋ ਗਏ ਨੇ ਪ੍ਰਵੀਨ ਜੀ। 3 ਮੀਲ ਅਖੀਰਲਾ ਪੈਂਦਾ ਆ। ਬਹੁਤ ਇਤਿਹਾਸਕ ਜਿਹੜਾ ਮਾਰਚ। ਅੱਜ ਸੈਕਰਾਮੈਂਟੋ ਵੀ ਨੇ ਨਾ ਇੱਕ ਹੋਰ ਨਵਾਂ ਜਿਹੜਾ ਆਰਟੀਕਲ ਇਸ ਦੇ ਵਿੱਚ ਜਿਹੜਾ ਉਹ ਛਾਪਿਆ ਆ, ਉਸ ਬਾਰੇ ਵੀ ਚਰਚਾ ਜਿਹੜੀ ਕਰਾਂਗੇ, ਕਿਉਂਕਿ ਮੈਂ ਵਿੱਚ ਨਾਲ ਕਵਰੇਜ ਦੇ ਵਿੱਚ ਵੀ ਆ, ਨਾਲ ਜਿਹੜਾ ਉਹ ਚੱਲ ਰਿਹਾ। ਉਹ ਸਾਰੀਆਂ ਚੀਜ਼ਾਂ ਤੁਹਾਡੇ ਨਾਲ ਜਿਹੜੀਆਂ ਉਹ ਆਪਾਂ ਸ਼ੇਅਰ ਕਰਦੇ ਜਾਵਾਂਗੇ। ਪਰ ਬਹੁਤ ਹੀ ਅਹਿਮ ਅੱਜ ਦਾ ਜਿਹੜਾ ਇਹ ਦਿਨ ਆ ਸਿੱਖਾਂ ਦੇ ਲਈ, ਸਿੱਖ ਅਮਰੀਕਨਸ ਦੇ ਲਈ ਬਹੁਤ ਹੀ ਜ਼ਿਆਦਾ ਇੱਕ ਅਹਿਮ ਦਿਨ ਆ, ਜਿੱਥੇ ਭਾਰਤ ਵਿੱਚ ਆਪਾਂ ਦੇਖਿਆ ਵੀ ਸਿੱਖਾਂ ਦੇ ਨਾਲ, ਮਾਈਨੋਰਟੀਜ਼ ਦੇ ਨਾਲ ਜੋ ਕੁਛ ਚੱਲਦਾ ਰਿਹਾ ਆ, ਉਸ ਸਰਕਾਰ ਨੇ ਇੱਥੇ ਬਾਹਰ ਆ ਕੇ ਵੀ ਉਹੀ ਕੁਛ ਕਰਨਾ ਜਿਹੜਾ ਉਹ ਸ਼ੁਰੂ ਕਰ ਦਿੱਤਾ, ਤੇ ਉਹੀ ਚੀਜ਼ ਕਰ ਰਹੇ ਆ। ਕੋਸ਼ਿਸ਼ ਕੀ ਕੀਤੀ ਪ੍ਰਵੀਨ ਜੀ, ਭਾਈ ਨਿੱਜਰ ਹੁਣਾਂ ਦੀ ਸ਼ਹੀਦੀ ਹੁੰਦੀ ਆ, ਪੰਨੂ ਹੁਣਾਂ ਨੂੰ ਕਤਲ ਦੀ ਜਿਹੜੀ ਸਾਜ਼ਿਸ਼ ਆ ਉਹ ਉੱਥੇ ਜਿਹੜੀ ਉਹ ਕੀਤੀ ਜਾਂਦੀ ਆ। ਸੋ ਇਹ ਸਾਰਾ ਕੁਛ ਨਾਲ ਦੇ ਨਾਲ ਜਿਹੜਾ ਉਹ ਹੋ ਰਿਹਾ ਆ। ਤੇ ਉਸ ਤੋਂ ਬਾਅਦ ਦੇ ਵਿੱਚ ਇੰਟੀਮੀਡੇਸ਼ਨਸ, HAF ਵਰਗੀਆਂ ਸੰਸਥਾਵਾਂ ਦਾ ਲਾ ਐਨਫੋਰਸਮੈਂਟ ਨੂੰ ਮਿਲਣਾ, ਸਿੱਖਾਂ ਪ੍ਰਤੀ ਜਿਹੜਾ ਹੈ ਬਦਨਾਮ ਜਿਹੜਾ ਉਹਨਾਂ ਨੂੰ ਕਰਨਾ, ਉਹ ਸਾਰਾ ਕੁਛ ਜਿਹੜਾ ਉਹ ਕਰਨਾ, ਉਹ ਬਹੁਤ ਵੱਡੀਆਂ ਜਿਹੜੀਆਂ ਚੀਜ਼ਾਂ ਇਸ ਟਾਈਮ ਜਿਹੜੀਆਂ ਉਹ ਚੱਲ ਰਹੀਆਂ ਆ। ਤੇ ਇਹ ਜਿਹੜੀ ਮਾਰਚ ਆ ਤੁਸੀਂ ਸੁਣ ਸਕਦੇ, ਤੁਸੀਂ YouTube Facebook ਦੇ ਉੱਤੇ ਲਾਈਵ ਵੀ ਅਸੀਂ ਬਿਲਕੁਲ ਜੀ ਬਿਲਕੁਲ ਜਿਹੜਾ ਉਹ ਚੱਲ ਰਿਹਾ ਬਿਲਕੁਲ ਜੀ ਬਿਲਕੁਲ। ਜੇ ਤੁਸੀਂ ਉਹ ਵੀ ਨਾਲ ਫੀਡ ਜਿਹੜੀ ਉਹ ਆਪਣੇ ਸਰੋਤਿਆਂ ਦੇ ਨਾਲ, ਦਰਸ਼ਕਾਂ ਦੇ ਨਾਲ ਸ਼ੇਅਰ ਕਰ ਲਓ, ਤਾਂ ਉਹਦੇ ਨਾਲ ਹੋਰ ਵੀ ਜ਼ਿਆਦਾ ਜਿਹੜੇ ਵਿਚਾਰ ਆਪਾਂ ਉੱਥੇ ਜਿਹੜੇ ਨਾਲ ਚੱਲਦੇ। ਥੈਂਕ ਯੂ ਰਾਜਕਰਨਵੀਰ ਸਿੰਘ ਜੀ, ਬਹੁਤ ਧੰਨਵਾਦ ਤੁਹਾਡਾ। ਮਿਹਰਬਾਨੀ ਪ੍ਰਵੀਨ ਜੀ। ਥੈਂਕ ਯੂ। ਬਿਲਕੁਲ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਲਕੁਲ ਜੀ, ਜਿਵੇਂ ਰਾਜਕਰਨਵੀਰ ਸਿੰਘ ਹੋਰਾਂ ਨੇ ਦੱਸਿਆ, ਤੇ ਆਪਾਂ ਤੁਹਾਨੂੰ ਸਿੱਧਾ ਲੈ ਚੱਲਦੇ ਹਾਂ ਇਸ ਟਾਈਮ ਉੱਥੇ ਜਿੱਥੇ ਇਸ ਟਾਈਮ ਪੜਾਅ ਦੇ ਵਿੱਚ ਅਰਦਾਸ ਕੀਤੀ ਜਾ ਰਹੀ ਆ, ਤੇ ਉਸ ਤੋਂ ਬਾਅਦ ਲਗਾਤਾਰ ਜਿਹੜੇ ਚਾਲੇ ਨੇ ਉਹ ਪਾਏ ਜਾਣਗੇ। ਆਓ ਤੁਹਾਨੂੰ ਲੈ ਚੱਲਦੇ ਹਾਂ ਸਿੱਧਾ ਵੈਸਟ ਸੈਕਰਾਮੈਂਟੋ। ਮਾਈਕ ਟੈਸਟ ਕਰਦਾ ਸੋ ਆਪਾਂ ਸੁਣ ਰਹੇ ਹਾਂ ਵੈਸਟ ਸੈਕਰਾਮੈਂਟੋ ਤੋਂ ਇਸ ਟਾਈਮ ਲਾਈਵ ਜਿਹੜਾ ਉਹ ਚੱਲ ਰਿਹਾ, ਤੇ ਪੰਜਾਬੀ ਰੇਡੀਓ USA ਦੇ ਸਰੋਤਿਆਂ ਨੂੰ ਆਪਾਂ ਕੁਝ ਸਮੇਂ ਦੇ ਵਿੱਚ ਹੀ ਇਹ ਜਿਹੜਾ ਲਾਈਵ ਆ ਉਹ ਸੁਣਾਵਾਂਗੇ ਜ਼ਰੂਰ। ਉੱਥੇ ਬੁਲਾਰੇ ਜਿਹੜੇ ਨੇ ਉਹਨਾਂ ਦੀਆਂ ਤਕਰੀਰਾਂ ਸ਼ੁਰੂ ਹੋ ਚੁੱਕੀਆਂ ਨੇ। ਆਓ ਸੁਣਦੇ ਹਾਂ ਜੀ, ਤੁਹਾਨੂੰ ਸਿੱਧਾ ਲੈ ਚੱਲਦੇ ਹਾਂ ਨਿਰਭਉ ਤੇ ਨਿਆਂ ਮਾਰਚ ਵੈਸਟ ਸੈਕਰਾਮੈਂਟੋ, ਜਿੱਥੇ ਸਟੇਟ ਕੈਪੀਟਲ ਨੂੰ ਇਸ ਟਾਈਮ ਰਵਾਨਗੀ ਹੋਣੀ ਹੈ। ਆਪਣੇ ਭਾਈ ਸਾਹਿਬ ਰਿੰਦਰ ਸਿੰਘ ਜਿਨ੍ਹਾਂ ਨੇ ਮਾਰਚ ਨੂੰ ਲੀਡ ਕਰਨਾ ਆ, ਨਿਸ਼ਾਨ ਸਾਹਿਬ ਮੋਹਰੇ ਕਿਰਪਾ ਆ ਕਿ ਸਾਰੇ ਜਣੇ ਨਿਸ਼ਾਨ ਸਾਹਿਬ ਦੇ ਪਿੱਛੇ ਰਹੀਏ। ਤੇ ਜਿਹੜੇ ਭਾਈ ਸਾਹਿਬ ਬੈਨਰ ਆ ਤੁਸੀਂ ਵੀ ਨਾਲ ਹੀ ਮੋਹਰੇ ਹੋ ਜਾਓ ਭੈਣਾਂ ਵੀ, ਤੇ ਨਾਲ ਆਪਾਂ ਨਿਸ਼ਾਨ ਸਾਹਿਬ ਦੇ ਪਿੱਛੇ ਕਰੂਗੇ। ਇੱਥੇ ਪਰ ਆਪਾਂ ਕੋਸ਼ਿਸ਼ ਕਰੀਏ ਵੀ ਆਪਾਂ kind of organized ਰਹੀਏ। ਆਪਾਂ ਏਦਾਂ kind of ਸੜਕ ਤੇ ਸਾਰੀ ਤੇ ਖਿਲਰ ਨਾ ਜਾਈਏ, ਥੋੜੀ ਜਿਹੀ ਭਾਵੇਂ ਬਲੌਕ ਆਫ ਹੀ ਹੋਵੇ, ਸਾਰੇ ਜਣੇ ਜੁੜ ਕੇ ਰਹੋ। ਤੇ ਇਹ ਮੇਰੀ ਤੁਹਾਡੀ ਸਾਰਿਆਂ ਦੇ ਚਰਨਾਂ ਦੇ ਵਿੱਚ ਬੇਨਤੀ ਆ ਜੀ,
ਜਦੋਂ ਜਦੋਂ ਤੁਰਨਾ ਆ ਤੁਸੀਂ ਨਾਮ ਜਪ ਸਿਮਰਨ ਵਾਹਿਗੁਰੂ ਜਪ ਸਿਮਰਨ ਕਰਿਓ। ਆਪਾਂ ਇੱਕ ਦੂਜੇ ਨਾਲ ਗੱਲਾਂ ਬਾਤਾਂ ਨਾ ਕਰੀਏ। ਗੱਲਾਂ ਬਾਤਾਂ ਲਈ ਟਾਈਮ ਬਹੁਤ ਹੋਣਾ ਆ ਹੁਣ ਜੋ ਭਾਈ ਸਾਹਿਬ ਨੇ ਅੰਦਰ ਸ਼ੇਅਰ ਕੀਤਾ ਸੀ, ਜਿਹੜੇ ਖੂਨ ਡੁੱਲੇ ਆ, ਜਿਹੜੀ ਯਾਦ ਦੇ ਵਿੱਚ ਆਪਾਂ ਆਏ ਆ, ਉਹ ਯਾਦ ਮੁੱਖ ਰੱਖਦਿਆਂ ਨੂੰ ਉਹਨਾਂ ਦੇ ਚਰਨਾਂ ਦੇ ਵਿੱਚ ਆਪਣੇ ਸੀਸ ਭੇਟ ਕਰਨ ਨੂੰ ਆਪਾਂ ਜਾਪ ਕਰਨਾ ਆ ਤੇ ਨਾਲ ਨਾਲ ਹੀ ਆਪਾਂ ਸਾਰੇ ਜਣੇ ਉਹ ਜਾਪ ਦੇ ਨਾਲ ਜੁੜ ਕੇ ਤੁਰੀਏ। ਇੰਨੀਆਂ ਕੁ ਬੇਨਤੀਆਂ ਜੀ, ਜੇ ਗਲਤ ਬੋਲ ਹੋ ਗਿਆ ਮਾਫ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਾਪ ਦੀ ਕਰੂੰਗਾ ਅੱਜ ਤੱਕ ਇੱਥੇ ਆ ਜਾਓ। ਵਾਹਿਗੁਰੂ ਸਿੱਧੇ ਆ। ਓਕੇ, ਮੈਂ ਉੱਪਰ ਚੱਲਾਂ। ਵਾਹਿਗੁਰੂ ਜੀ। ਹਾਂਜੀ, ਕੀ ਹਾਲ ਹੈ ਭਾਜੀ? ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ, ਸਤਿਨਾਮ ਉਹ ਦਾਵੇ। ਇਹ ਜਿਹੜਾ ਪ੍ਰਸਾਰਣ ਹੈ ਜੀ ਆਪਣਾ ਇਸ ਟਾਈਮ ਰੇਡੀਓ ਤੇ ਤੁਸੀਂ ਸੁਣ ਰਹੇ ਹੋ ਤੇ ਜਾਂ ਪੰਜਾਬ ਰੇਡੀਓ ਐਸਏ ਦੇ ਫੇਸਬੁੱਕ ਤੇ YouTube ਚੈਨਲ ਤੇ ਵੀ ਜਾ ਕੇ ਤੁਸੀਂ ਸੁਣ ਸਕਦੇ ਹੋ। ਇਸ ਟਾਈਮ ਵੈਸਟ ਸੈਕਰਾਮੈਂਟੋ ਤੋਂ ਜਿਹੜੇ ਚਾਲੇ ਆ ਉਹ ਸੈਕਰਾਮੈਂਟੋ ਕੈਪੀਟਲ ਵੱਲ ਨੂੰ ਪਾ ਦਿੱਤੇ ਗਏ ਨੇ। ਵੱਡੀ ਗਿਣਤੀ ਦੇ ਵਿੱਚ ਸੰਗਤ ਜਿਹੜੀ ਆ ਇਹਨਾਂ ਮਾਰਚ ਦਾ ਹਿੱਸਾ ਬਣ ਰਹੀ ਆ, ਜਿਹਦੇ ਵਿੱਚ 1984 ਸਿੱਖ ਕਤਲੇਆਮ ਨੂੰ ਸਮਰਪਿਤ ਆ ਤੇ ਨਾਲ ਬੈਨਰ ਜਿਹੜੇ ਨੇ ਸਿੱਖ ਸੰਗਤਾਂ ਨੇ ਫੜੇ ਹੋਏ ਨੇ, ਬੰਦੀ ਸਿੰਘ ਰਿਹਾ ਕਰੋ ਦੇ ਤੇ ਹੋਰ ਜਿਹੜੇ ਬੈਨਰ ਨੇ ਜਿਹਦੇ ਵਿੱਚ ਹੱਕ ਹਕੂਕ ਦੀ ਗੱਲ ਕੀਤੀ ਗਈ ਆ। ਇਹਦੇ ਨਾਲ ਆਪਣੇ ਨਾਲ ਜੁੜੇ ਸਨ ਰਾਜ ਕਰਨਵੀਰ ਸਿੰਘ ਜੀ, ਜਿਨ੍ਹਾਂ ਦੇ ਨਾਲ ਆਪਾਂ ਕੀ ਮਾਮਲਿਆਂ ਉੱਤੇ ਚਰਚਾ ਕੀਤੀ ਇਸ ਮਾਰਚ ਦੇ ਸੰਦਰਭ ਦੇ ਵਿੱਚ। ਤੇ ਹੁਣ ਤੁਹਾਨੂੰ ਸਿੱਧਾ ਲੈ ਚੱਲਦੇ ਹਾਂ ਵੈਸਟ ਸੈਕਰਾਮੈਂਟੋ, ਜਿੱਥੇ ਇਹ ਮਾਰਚ ਜਿਹੜਾ ਉਹ ਆਪਣੇ ਪੜਾਅ ਵੱਲ ਨੂੰ ਕੈਪੀਟਲ ਹਿੱਲ ਵੱਲ ਨੂੰ ਵੱਧਦਾ ਹੋਇਆ। ਸੈਕਰਾਮੈਂਟੋ ਬੀ ਦੀ ਜਿਹੜੀ ਆਪਾਂ ਖਬਰ ਆ, ਰਿਪੋਰਟ ਆ, ਉਹ ਤੁਹਾਡੇ ਨਾਲ ਸਾਂਝੀ ਕੀਤੀ ਸੀਗੀ ਕਿ ਅੱਜ 350 ਮੀਲ ਲੰਬਾ ਮਾਰਚ ਕਰਕੇ ਸਿੱਖ ਜਿਹੜੇ ਮਾਰਚਰ ਨੇ ਉਹ ਗਵਰਨਰ ਨੂੰ ਇਹ ਮੰਗ ਕਰਨਗੇ ਕਿ ਸਾਨੂੰ ਤੁਸੀਂ ਬਾਹਰਲੇ ਮੁਲਕਾਂ ਦੇ ਵਿੱਚ ਥ੍ਰੈਟ ਆ ਰਹੇ ਨੇ ਜਾਂ ਸਾਡੀਆਂ ਜਾਨਾਂ ਜਾ ਰਹੀਆਂ ਨੇ, ਉਸ ਮਾਮਲਿਆਂ ਦੇ ਵਿੱਚ ਤੁਸੀਂ ਸਾਨੂੰ ਪ੍ਰੋਟੈਕਟ ਕਰੋ। ਆਓ ਤੁਹਾਨੂੰ ਉੱਥੇ ਦੀ ਜਿਹੜੀ ਲਗਾਤਾਰ ਆਪਣੇ ਕੋਲ ਲਾਈਵ ਫੀਡ ਜਿਹੜੀ ਆ ਰਹੀ ਆ ਉਹ ਤੁਹਾਨੂੰ ਪੰਜਾਬੀ ਰੇਡੀਓ ਐਸਏ ਦੇ ਉੱਤੇ ਸੁਣਾਉਣੇ ਆ।
ਹੁਣ ਤੋਂ ਆਪਾਂ ਤੁਹਾਨੂੰ ਲੈ ਚੱਲਦੇ ਹਾਂ ਵੈਸਟ ਸੈਕਰਾਮੈਂਟੋ, ਜਿੱਥੇ ਇਸ ਟਾਈਮ ਚਾਲੇ ਪੈ ਚੁੱਕੇ ਨੇ। ਕੈਪੀਟਲ ਤੋਂ ਲਗਾਤਾਰ ਜਿਹੜਾ ਮਾਰਚ ਆ ਉਹ ਜਾ ਰਿਹਾ ਆਪਣੀ ਮੰਜ਼ਿਲ ਵੱਲ ਨੂੰ, ਕੈਪੀਟਲ ਤੇ ਜਾ ਰਿਹਾ। ਆਪਾਂ ਸੈਕਰਾਮੈਂਟੋ ਬੀ ਦੇ ਹਵਾਲੇ ਦੇ ਨਾਲ ਵੀ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਸੀ। ਆਓ ਤੁਹਾਨੂੰ ਸਿੱਧਾ ਲੈ ਚੱਲਦੇ ਹਾਂ ਇਸ ਟਾਈਮ ਵੈਸਟ ਸੈਕਰਾਮੈਂਟੋ, ਜਿੱਥੇ ਅਰਦਾਸ ਤੋਂ ਬਾਅਦ ਇਸ ਮਾਰਚ ਨੇ ਚਾਲੇ ਪਾਏ ਨੇ ਕੈਪੀਟਲ ਹਿੱਲ ਦੇ ਵੱਲ। मुबारक तेरे सुख कनेरे होए न जा ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ। ਅਰਜਨ ਹਰ ਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਐ ਘਰ ਨਾਉ ਨਿਧ ਆਵੈ ਧਾਏ। ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਅੰਮ੍ਰਿਤ ਕੇ ਦਾਤੇ ਪੰਥ ਕੇ ਵਾਲੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜਾਗਦੀ ਜੋਤ ਚਵਰ ਸ਼ਕਲ ਤਖਤ ਦੇ ਮਾਲਿਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਜਿਨ੍ਹਾਂ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚਾਹਾਂ ਸਾਹਿਬਜ਼ਾਦਿਆਂ 40 ਮੁਕਤਿਆਂ ਹੱਟੀਆਂ ਜੱਪੀਆਂ ਤਪੀਆਂ। ਜਿਨ੍ਹਾਂ ਨੇ ਨਾਮ ਜਪਿਆ ਵੰਡ ਛਕ ਗਿਆ ਦੇਗ ਚਲਾਈ ਤੇਗ ਵਾਹੀ। ਦੇਖ ਕੇ ਆਂਡਟ ਕੀਤਾ ਤਿਨਾਂ ਪਿਆਰਿਆਂ ਸਚਾਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸੰਗਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਕਟਾਏ ਖੋਪੜੀਆਂ ਲਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ। ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ ਤਿੰਨਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤਾਵੇ। चितवन का सदका सर्व सुख होवे। जहाँ जहाँ खालसा जी साहिब तहाँ तहाँ रखिया रियायत। देग देग फतेह बिरद की पैज पंथ की जीत। श्री साहिब जी सहाय खालसे जी के बोल बाले बोलो जी सिखां नूं सिक्खी दान केस दान रहत दान विवेक दान विसाख दान भरोसा दान दाना सिरदान नाम दान। श्री अमृतसर साहिब जी के दर्शन निशान चमकियां झंडे बुंगे जुगो जुग अटल धर्म का जयकार बोलो जी वाहिगुरू। सिखां दा मन नीवा मत उच्ची मत पद का राखा वाहिगुरू। हे अकाल पुरख अपने पंथ ते सदा सहाई दातार जीओ। श्री ननकाना साहिब ते होर गुरद्वारियां गुरधामां दे जिन्हां तो पंथ नूं विछोड़िया गया है खुले दर्शन दीदार ते सेवा संभाल दा दान प्यारे खालसा जी नूं बख्शो। हे नमाणिया दे मान निताणिया दे ताण ਨਿਓਟਿਆਂ ਦੀ ਓਟ ਨਿਆਸਰਿਆਂ ਦੇ ਆਸਰੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਪ ਜੀ ਵੱਲੋਂ ਚਲਾਇਆ ਗਿਆ ਪੰਥ ਸੱਚੇ ਪਾਤਸ਼ਾਹ ਜੀਓ ਜਦੋਂ ਦਾ ਸ਼ੁਰੂ ਹੋਇਆ। ਸੋ ਆਪਾਂ ਸੁਣ ਰਹੇ ਸੀ ਜੀ ਵੈਸਟ ਸੈਕਰਾਮੈਂਟੋ ਤੋਂ, ਜਿੱਥੇ ਇਹ ਜਿਹੜੀਆਂ ਅਰਦਾਸ ਤੋਂ ਬਾਅਦ ਜਿਹੜੇ ਚਾਲੇ ਨੇ ਕੈਪੀਟਲ ਹਿੱਲ ਵੱਲ ਪਾ ਦਿੱਤੇ ਗਏ ਨੇ। ਤੇ ਸੈਕਰਾਮੈਂਟੋ ਬੀ ਦੀ ਜਿਹੜੀ ਰਿਪੋਰਟ ਆ ਉਹ ਵੀ ਤੁਹਾਡੇ ਨਾਲ ਸਾਂਝੀ ਕੀਤੀ ਸੀ, ਜਿਹਦੇ ਵਿੱਚ ਇਸ ਗੱਲ ਦਾ ਦਾਅਵਾ ਕੀਤਾ ਗਿਆ ਕਿ ਸਿੱਖਾਂ ਨੇ 350 ਮੀਲ ਲੰਬੀ ਵਾਕ ਕਰਕੇ ਲੰਬਾ ਮਾਰਚ ਕੱਢ ਕੇ ਗਵਰਨਰ ਨੂੰ ਇਹ ਮੰਗ ਕੀਤੀ ਹੈ ਕਿ ਭਈ ਤੁਸੀਂ ਬਾਹਰਲੇ ਮੁਲਕਾਂ ਦੇ ਵਿੱਚ ਜਿਹੜੇ ਸਿੱਖਾਂ ਤੇ ਹਮਲੇ ਹੋ ਰਹੇ ਨੇ ਉਹਨਾਂ ਮਾਮਲਿਆਂ ਦੇ ਵਿੱਚ ਸਿੱਖਾਂ ਦੀ ਉਹਨਾਂ ਨੂੰ ਪ੍ਰੋਟੈਕਟ ਕਰੋ, ਜਿਹੜੇ ਉਹਨਾਂ ਨੂੰ ਥ੍ਰੈਟ ਮਿਲ ਰਹੇ ਨੇ। ਆਪਾਂ ਕੁਝ ਵਰਲਡ ਦੇ ਵਿੱਚ ਵਾਪਰੀਆਂ ਵੱਡੀਆਂ ਘਟਨਾਵਾਂ ਖਬਰਾਂ ਦੇ ਵੱਲ ਵੀ ਚੱਲਦੇ ਹਾਂ। ਸਪੇਨ ਦੇ ਵਿੱਚ ਆ ਜਿਹੜੇ ਫਲੱਡਸ ਨੇ ਉਹਨਾਂ ਦੇ ਬਾਰੇ ਆਪਾਂ ਲਗਾਤਾਰ ਗੱਲ ਕਰ ਰਹੇ ਹਾਂ। ਤੇ AP ਨਿਊਜ਼ ਦੀ ਇੱਕ ਰਿਪੋਰਟ ਦੇ ਮੁਤਾਬਕ, ਜਿਹਦੇ ਵਿੱਚ ਟਰੇਸਾ ਮੈਡਰੋਨੋ ਨੇ ਉਹਨਾਂ ਇਲਾਕਿਆਂ ਦਾ ਦੌਰਾ ਕੀਤਾ। ਸ਼ਿਵਾ ਜਿਹੜਾ ਇਲਾਕਾ ਉੱਥੋਂ ਦਾ, ਤਕਰੀਬਨ ਵੱਡੀ ਗਿਣਤੀ ਜਿਹੜੀਆਂ ਮੌਤਾਂ ਨੇ ਉੱਥੇ ਹੋ ਚੁੱਕੀਆਂ ਨੇ। 202 ਜਿਹੜੇ
ਲੋਕ ਨੇ ਇਹਨਾਂ ਹੜ੍ਹਾਂ ਦੇ ਵਿੱਚ ਮਾਰੇ ਗਏ ਨੇ। 205 ਮਾਫ ਕਰਨਾ ਡੈੱਡ ਬੋਡੀ ਜਿਹੜੀਆਂ ਨੇ ਉਹ ਰਿਕਵਰ ਕਰ ਲਈਆਂ ਗਈਆਂ ਨੇ। ਵੱਡੀ ਗਿਣਤੀ ਜਿਹੜੇ ਦਰਖਤ ਨੇ, ਰੁੱਖ ਨੇ, ਕਾਰਾਂ ਨੇ ਉਹ ਨੁਕਸਾਨੀਆਂ ਗਈਆਂ ਨੇ। ਹੋਮਜ਼ ਲੋਕਾਂ ਦੇ ਬਿਜ਼ਨੈਸਿਸ ਇਹ ਨੁਕਸਾਨੇ ਗਏ ਨੇ। ਹਾਲੇ ਵੀ ਜਿਹੜੇ ਲੋਕ ਨੇ ਉਹਨਾਂ ਦੀ ਭਾਲ ਕੀਤੀ ਜਾ ਰਹੀ ਹੈ, ਜਿਹੜੇ ਲਾਪਤਾ ਨੇ। ਦੱਸਿਆ ਜਾ ਰਿਹਾ ਹੈ ਕਿ ਤਕਰੀਬਨ ਇਹਨਾਂ ਇਲਾਕਿਆਂ ਦੇ ਵਿੱਚ ਵੈਲੈਂਸੀਆ ਦੇ ਜਿਹੜੇ ਇਲਾਕੇ ਨੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਨੇ ਸਪੇਨ ਦੇ ਵਿੱਚ, ਜਿਹਨੂੰ ਸਭ ਤੋਂ ਜ਼ਿਆਦਾ ਇਹਨਾਂ ਹੜ੍ਹਾਂ ਨੇ, ਰੇਨ ਨੇ ਹਿੱਟ ਕੀਤਾ। ਜਿਹੜੀ ਪੂਰੇ ਸਾਲ ਦੇ ਵਿੱਚ ਜਿੰਨਾ ਮੀਂਹ ਪੈਂਦਾ ਉਹ ਕੁਛ ਹੀ ਘੰਟਿਆਂ ਦੇ ਵਿੱਚ ਸਪੇਨ ਦੇ ਵਿੱਚ ਇਹਨਾਂ ਇਲਾਕਿਆਂ ਦੇ ਵਿੱਚ ਮੀਂਹ ਪਿਆ, ਤੇ ਜਿਸ ਤੋਂ ਬਾਅਦ ਇੱਥੇ ਆ ਜਿਹੜੇ ਹਾਲਾਤ ਨੇ ਉਹ ਬਣ ਚੁੱਕੇ ਨੇ। ਲਗਾਤਾਰ ਇਹਨਾਂ ਇਲਾਕਿਆਂ ਦੇ ਵਿੱਚ ਜਿਹੜੇ ਪ੍ਰਭਾਵਿਤ ਇਲਾਕੇ ਨੇ ਉੱਥੇ ਰਾਹਤ ਕਾਰਜ ਜਿਹੜੇ ਨੇ ਕੀਤੇ ਜਾ ਰਹੇ ਨੇ, ਪਰ ਬਾਵਜੂਦ ਇਸ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਹਾਲਾਤ ਇਹ ਨੇ ਜਿੱਥੇ ਰਾਹਤ ਕਾਰਜਾਂ ਤੋਂ ਬਾਅਦ ਵੀ ਲੋਕਾਂ ਨੂੰ ਕੋਈ ਜਿਹੜਾ ਇਸ ਭਿਆਨਕ ਕੁਦਰਤੀ ਜਿਹੜੀ ਤਰਾਸਦੀ ਹੈ ਉਹਦੇ ਤੋਂ ਕੋਈ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ। ਲੋਕਾਂ ਦੇ ਘਰ ਬੜੀ ਵੱਡੀ ਗਿਣਤੀ ਦੇ ਵਿੱਚ ਨੁਕਸਾਨੇ ਗਏ ਨੇ। ਇਸ ਟਾਈਮ ਉਹਨਾਂ ਕੋਲ ਰਹਿਣ ਨੂੰ ਥਾਂ ਨਹੀਂ ਹੈ। ਜਿਹੜੀ ਚਿੱਕੜ ਆ ਉਹਨੇ ਤਕਰੀਬਨ ਸਾਰੀਆਂ ਰੋਡਸ ਨੂੰ ਕਵਰ ਕੀਤਾ ਹੋਇਆ। ਰੇਲਵੇ ਆ ਜਿਹੜੀ, ਜਾਂ ਹੋਰ ਲੋਕਾਂ ਨੂੰ ਆਪਣੇ ਘਰਾਂ ਦੇ ਵਿੱਚ ਵੜਨਾ ਔਖਾ ਹੋਇਆ ਪਿਆ। ਕਈ ਲੋਕ ਕਿਸ਼ਤੀਆਂ ਦੇ ਰਾਹੀਂ ਆਪਣੇ ਟਿਕਾਣਿਆਂ ਨੂੰ ਛੱਡ ਗਏ ਸਨ, ਉਹਨਾਂ ਨੇ ਵਾਪਸ ਆਉਣਾ ਸ਼ੁਰੂ ਕੀਤਾ, ਤੇ ਲੋਕਾਂ ਨੇ ਘਰਾਂ ਦੇ ਵਿੱਚ ਸਾਫ਼ ਸਫਾਈ ਜਿਹੜੀ ਆ ਉਹ ਸ਼ੁਰੂ ਕੀਤੀ ਹੈ ਹੁਣ ਗਲੀਆਂ ਦੇ ਵਿੱਚ ਵੀ। ਪਰ ਇੱਥੇ ਇੱਕ ਗੱਲ ਜਿਹੜੀ ਆ ਦੱਸਣਯੋਗ ਹੈ ਕਿ ਕਈ ਥਾਈਂ ਜਿਹੜਾ ਚਿੱਕੜ ਆ ਉਹ ਇੰਨਾ ਕੁ ਜ਼ਿਆਦਾ ਉੱਚਾ ਹੋਇਆ ਜਾਂ ਇੰਨਾ ਕੁ ਜ਼ਿਆਦਾ ਫੈਲਿਆ ਹੋਇਆ ਕਿ ਉੱਥੇ ਕੰਮ ਕਰਨਾ ਵੀ ਜਿਹੜਾ ਬਹੁਤ ਔਖਾ ਹੋਇਆ ਪਿਆ। ਬੇਸ਼ੱਕ ਹੁਣ ਜ਼ਿੰਦਗੀ ਹੌਲੀ ਹੌਲੀ ਪਰਤਣ ਲੱਗੀ ਹੈ ਲੀਹ ਦੇ ਉੱਤੇ, ਪਰ ਫਿਰ ਵੀ ਇੱਕ ਖਿੱਤੇ ਦੇ ਵਿੱਚ ਇੰਨੇ ਭਿਆਨਕ ਹੜ੍ਹ ਆ ਜਾਣੇ ਕਿ ਉਦੋਂ ਇਹਨਾਂ ਹੜ੍ਹਾਂ ਦੇ ਵਿੱਚ ਇੰਨੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਦਾ ਜਿਹੜਾ ਮਾਰੇ ਜਾਣਾ ਉਹ ਆਪਣੇ ਆਪ ਦੇ ਵਿੱਚ ਇੱਕ ਭਿਆਨਕ ਤਰਾਸਦੀ ਨੂੰ ਦਰਸਾਉਂਦਾ ਹੈ। ਸਪੇਨ ਦਾ ਜਿਹੜਾ ਮੈਡੀਟੇਰੀਅਨ ਕੋਸਟ ਆ ਉਹ ਇਸ ਟਾਈਮ ਜਿਹੜਾ ਉਹ ਪ੍ਰਭਾਵਿਤ ਹੋ ਚੁੱਕਿਆ। ਇਸ ਤੋਂ ਪਹਿਲਾਂ 1957 ਦੇ ਵਿੱਚ ਵੀ ਜਿਹੜਾ ਇੱਥੇ ਬਹੁਤ ਭਿਆਨਕ ਹੜ੍ਹ ਆਏ ਸੀਗੇ, ਮੀਂਹ ਪਿਆ ਸੀਗਾ, ਤੇ ਉਦੋਂ 81 ਬੰਦੇ ਮਾਰੇ ਗਏ ਸੀਗੇ, ਜਿਹੜੀ ਕਿ ਹਿਸਟਰੀ ਹੈ ਇਹ ਜਿਹੜੇ ਇਹਨਾਂ ਇਲਾਕਿਆਂ ਦੇ ਵਿੱਚ। ਤੇ ਹੁਣ ਇਹ ਜਿਹੜੇ ਵੈਲੈਂਸੀਆ ਜਿਹੜਾ ਉਹ 1980 ਦੇ ਵਿੱਚ, 1982 ਦੇ ਵਿੱਚ ਜਦੋਂ 30 ਡੈਥਸ ਹੋਈਆਂ ਸੀਗੀਆਂ, ਅਗਸਤ 1996 ਦੇ ਵਿੱਚ ਵੀ ਜਿਹੜਾ ਇਹਨਾਂ ਇਲਾਕਿਆਂ ਦੇ ਵਿੱਚ ਭਿਆਨਕ ਹੜ੍ਹਾਂ ਨੇ ਤਬਾਹੀ ਜਿਹੜੀ ਆ ਉਹ ਮਚਾਈ ਸੀਗੀ। ਖਬਰਾਂ ਹੋਰ ਵੀ ਨੇ, ਖਬਰਾਂ ਜਿਹੜੀਆਂ ਨੇ ਉਹ AP ਢਿੱਲੋਂ ਦੇ ਨਾਲ ਵੀ ਜੁੜੀਆਂ ਹੋਈਆਂ ਨੇ। ਸਿੰਗਰ ਜਿਹੜਾ ਪਿਛਲੇ ਦਿਨੀ ਇੱਕ ਘਰ ਦੇ ਉੱਤੇ ਜਿਹੜਾ ਹਮਲਾ ਉਹ ਕੀਤਾ ਗਿਆ ਸੀਗਾ, ਇੱਕ ਸ਼ੱਕੀ ਕਾਬੂ ਕੀਤਾ ਗਿਆ, ਉਹਦੇ ਉੱਤੇ ਵੀ ਚਰਚਾ ਕਰਾਂਗੇ, ਪਰ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।